ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਇਹ ਜਿਹੜਾ ਬੰਦਾ ਮੇਰੇ ਨਾਲ ਗੁੰਮਸੁਮ ਬੈਠਾ ਹੈ, ਮਨ ਦੇ ਵਿੱਚ ਜ਼ਰੂਰ ਇਹਦੇ ਕੋਈ ਚਾਲ ਚੱਲ ਰਹੀ ਹੋਣੀ ਹੈ। ਮੇਰੇ ਮਨ ਦੇ ਵਿੱਚ ਚਾਲ ਨਾ ਮੈਂ ਏਡਾ ਸ਼ਤਰੰਜ ਦਾ ਖਿਡਾਰੀ ਵਿਸ਼ਵਨਾਥ ਨਾਲ ਆਨੰਦ ਆਵੇਂ ਨਹੀਂ ਲੱਗਦਾ। ਤਾਂ ਇਦਾਂ ਹੀ ਆ ਮੈਨੂੰ। ਤਾਂ ਤੁਸੀਂ ਨਾ ਕਦੇ ਕਿਸੇ ਬਹੁਤ ਹੀ ਮੰਜੇ ਹੋਏ ਖਿਡਾਰੀ, ਪੋਲੀਟੀਸ਼ੀਅਨ, ਇੰਡੀਆ ਦੇ ਤਰੱਕੇ ਹੋਏ ਉਹਦੇ ਵਰਗੇ ਲੱਗਦੇ ਹੋ। ਗੱਲ ਏਦਾਂ ਹੈ ਕਿ ਅਸੀਂ ਵੀ ਖਿਡਾਰੀ ਸ਼ਤਰੰਜ ਦੇ, ਪਰ ਯਾਰਾਂ ਨਾਲ ਚਾਲਾਂ ਨਹੀਂ ਖੇਡਦੇ। ਓਏ ਹੋਏ ਠੀਕ ਹੈ ਨਾ। ਹੈ ਸਾਰਾ ਕੁਝ ਹੀ ਹੈ ਸਾਡੇ ਪੱਲੇ, ਪਰ ਸੱਜਣਾ, ਮਿੱਤਰਾਂ, ਪਿਆਰਿਆਂ, ਬੇਲੀਆਂ, ਸਹੇਲੀਆਂ ਦੇ ਨਾਲ ਅਸੀਂ ਸ਼ਹਿਮਾਤ ਖੇਡੀਏ ਏਦਾਂ ਕਦੇ ਕੀਤਾ ਨਹੀਂ। ਲਓ ਜੀ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਆ ਗਏ ਨਜ਼ਰੀਏ ਦੇ ਵਿੱਚ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਤੇ ਖਾਕਸਾਰ ਨੂੰ ਚਰਨਜੀਤ ਜੋਗੀ ਕਹਿੰਦੇ ਆ। ਲੋਕਾਂ ਨੂੰ ਨਾ ਹੁਣ ਪਤਾ ਲੱਗ ਹੀ ਗਿਆ, ਖਾਕਸਾਰ ਨੂੰ ਚਰਨਜੀਤ ਜੋਗੀ ਕਹਿੰਦੇ ਆ। ਨਾ ਵੀ ਕਹੋਗੇ ਨਾ ਤਾਂ ਵੀ ਅਗਲਿਆਂ ਨੂੰ ਪਤਾ ਆ। ਲੱਭਦੇ ਫਿਰਦੇ ਹੁੰਦੇ ਤੁਹਾਨੂੰ ਮੇਲਿਆਂ ਦੇ ਵਿੱਚ, ਇਹ ਜੋਗੀ ਆਇਆ ਭਲੇ। ਆਹੀ ਤਾਂ ਹੁੰਦੀ ਆ ਮਸ਼ਹੂਰੀ। ਤੁਸੀਂ ਆਪਣਾ ਨਾਂ ਦੱਸ ਦਿਓ, ਚੇਤੇ 'ਚ ਇਹ ਨਾ ਭੁੱਲ ਜਿਓ। ਰਮਨੀਕ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ। ਕੀ ਲਕੋਈ ਫਿਰਦੇ ਹੋ? ਮੈਂ ਕੀ ਲਕਾਉਣਾ? ਗਰੀਬ ਕੀ ਲਕਾਊਗਾ? ਫਕੀਰ ਕੀ ਲਕਾਊਗਾ? ਇੱਕ ਫਕੀਰ ਦੇ ਕੋਲ ਕੀ ਹੁੰਦਾ? ਝੋਲਾ ਹੀ ਤਾਂ ਹੁੰਦਾ ਇੱਕ। ਅੱਛਾ, ਝੋਲਾ ਹੀ ਚੱਕਣਾ ਬਸ। ਆਓ ਜਾਣਾ ਇਸ ਝੋਲੇ ਦੇ ਵਿੱਚ ਪਤਾ ਨਹੀਂ ਭਾਵੇਂ 135 ਕਰੋੜ ਲੋਕਾਂ ਦੀ ਕਿਸਮਤ ਹੀ ਹੋਵੇ। ਅੱਛਾ ਹਾਂ, ਭਾਵੇਂ ਤੁਹਾਡੇ ਸਾਰਿਆਂ ਦੇ ਪਾਸਪੋਰਟ ਹੀ ਹੋਣ। ਅੱਛਾ ਹਾਂ, ਵੀ ਤੁਹਾਨੂੰ ਇੱਥੇ ਜੋਗੇ ਰੱਖਣਾ ਸੀ। ਜਾਣ ਨਹੀਂ ਦੇਣਾ ਕਿਸੇ ਪਾਸੇ। ਨਹੀਂ ਮੈਂ ਮਰ ਜਾਵਾਂ। ਐਸਾ ਪਾਵਾਂਗੇ ਕਲੇਸ਼, ਨਾ ਤੁਸੀਂ ਛੱਡੋਗੇ ਸਾਹ, ਨਾ ਛੱਡੋਗੇ ਦੇਸ਼। ਦੇਖਿਆ, ਇਹੋ ਜਿਹੇ ਫਕੀਰ ਹੁੰਦੇ ਨੇ। ਇਸ ਫਕੀਰ ਦੇ ਬਾਰੇ ਤੁਹਾਨੂੰ ਦੱਸ ਦਵਾਂ ਕਿ ਤਾਜ਼ਾ ਕਿਸੇ ਦੀ ਮੰਗਣੀ ਦੇ ਲੱਡੂ ਚੱਕੀ ਫਿਰਦਾ, ਉਹ ਵੀ ਦੇਸੀ ਘਿਓ ਦੇ ਮੋਤੀਚੂਰ ਦੇ ਲੱਡੂ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਇੱਥੇ ਜਿੰਨੇ ਵੀ ਸਵੀਟ ਸ਼ਾਪ ਵਾਲੇ ਨੇ ਉਹਨਾਂ ਚੋਂ ਕਿਸੇ ਦੀ ਮਸ਼ਹੂਰੀ ਕਰਾਂ। ਕਾਹਤੋਂ ਕਰੇ ਤੂੰ? ਫ੍ਰੀ ਆਫ ਕਾਸਟ ਅਸੀਂ ਕੁਝ ਨਹੀਂ ਕਰਦੇ। ਹਾਂਜੀ ਹਾਂ, ਇਹ ਤੇ ਗੱਲ ਤੁਹਾਡੀ ਸਹੀ ਹੈਗੀ ਹੈ ਜੀ। ਜੇ ਤੁਸੀਂ ਮਸ਼ਹੂਰੀ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਸਾਨੂੰ ਲਿਖ ਕੇ ਪਰਚੀਆਂ ਭੇਜ ਸਕਦੇ ਹੋ ਪੈਸੇ ਸਮੇਤ। ਬਿਲਕੁਲ ਜੀ। ਦੇਖੋ, ਨਾਲ ਸਾਡੇ ਨਾਲ ਲਾਏ ਹੋਏ, ਸਾਡੇ ਉੱਪਰ ਲਾਏ ਹੋਏ ਪੈਸੇ ਅਜਾਈ ਨਹੀਂ ਜਾਂਦੇ। ਅੱਛਾ, ਪਰ ਇਹ ਲੱਡੂ ਤੇ ਮੈਨੂੰ ਦੱਸ ਦੋ ਵੀ ਖਵਾਓਗੇ ਕਿ ਨਹੀਂ। ਤੇਰੇ ਵਰਗੀ ਇੱਕ ਨਾ ਬੁੜੀ ਦਾ। ਇੱਕ ਮਿੰਟ, ਹਾਂਜੀ, ਹਾਲੇ ਮੈਂ ਜਵਾਨ ਜਾਨੀ ਕੁੜੀਆਂ, ਫੋਟੋਆਂ ਵੇਖੋ ਮੇਰੀਆਂ, ਅੰਨੇ ਨਾ ਹੋ ਜੋ ਕਿਤੇ। ਓਏ ਹੋਏ, ਫੋਟੋਆਂ ਬੋਲ ਕੇ ਨਹੀਂ ਨਾ ਦੱਸਦੀਆਂ ਕਿ ਮੈਂ 30-40 ਸਾਲ ਪੁਰਾਣੀ ਆ। ਅੱਛਾ ਹਾਂਜੀ ਅੱਛਾ ਹਾਂਜੀ। ਤੇ ਉਹ ਇੱਕ ਤੇਰੇ ਵਰਗੀ ਜਿੱਦਾਂ ਬੁੜੀ ਦਾ ਘਰ ਵਾਲਾ ਨਾ ਇਸ ਡਾਕਟਰ ਦੇ ਗਿਆ। ਅੱਛਾ, ਫੇਰ ਡਾਕਟਰ ਨੂੰ ਜਾ ਕੇ ਉਹਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਲਾਓ ਟੂਟੀਆਂ, ਚੈੱਕ ਕਰੋ ਮੈਨੂੰ ਤੇ ਕੁਝ ਹੋਰ ਤਰ੍ਹਾਂ ਦਾ ਹੀ ਫੀਲ ਹੁੰਦਾ। ਘਬਰਾਹਟ ਜੀ ਹੁੰਦੀ, ਘਬਰਾਹਟਾਂ ਹੁੰਦਾ। ਹਾਂ, ਉਹ ਜੀ ਸਾਰਾ ਕੁਝ ਚੈੱਕ ਕੀਤਾ। ਕਹਿੰਦਾ ਆਪਾਂ ਤੇਰਾ ਖੂਨ ਵੀ ਚੈੱਕ ਕਰ ਲਈਏ। ਅੱਛਾ, ਕਹਿੰਦਾ ਜੀ ਵੈਸੇ ਘਰ ਵਾਲੀ ਨੇ ਛੱਡਿਆ ਤਾਂ ਹੈ ਨਹੀਂ, ਪਰ ਚੈੱਕ ਕਰ ਲਓ। ਆਹੋ, ਲਾ ਲਓ ਚਾਹ। ਹਾਂ, ਤੇ ਲਓ ਜੀ ਖੂਨ ਚੈੱਕ ਕੀਤਾ ਤੇ ਉਹਦੇ ਵਿੱਚ ਆਈ ਸ਼ੂਗਰ। ਫੇਰ ਕੀ ਸੀ ਜੀ, ਉਹਨੂੰ ਪੈ ਗਿਆ ਫਿਕਰ। ਕਹਿੰਦਾ ਫਿਕਰ ਕਰਨ ਦੀ ਲੋੜ ਕੋਈ ਨਹੀਂ, ਤੁਸੀਂ ਏਦਾਂ ਕਰੋ, ਫਿੱਕੀ ਚਾਹ ਪੀ ਲਿਆ ਕਰੋ। ਅੱਛਾ, ਹੋਰ ਕੁਛ ਨਹੀਂ। ਹਾਂ, ਤੇ ਲਓ ਜੀ ਅਗਲਾ ਵਿਚਾਰਾ ਘਰ ਆਇਆ, ਆਪਣੀ ਰਿਪੋਰਟ ਲੈ ਕੇ, ਤੋਰੀ ਵਾਂਗ ਮੂੰਹ ਲਮਕਾਇਆ ਉਹਨੇ, ਜਿੱਦਾਂ ਕਦੇ ਤੂੰ ਲਮਕਾ ਲੈਣੀ ਹੁੰਦੀ ਆ। ਅੱਛਾ, ਫੇਰ ਘਰ ਵਾਲੀ ਨੂੰ ਆਣ ਕੇ ਕਹਿੰਦਾ ਗੱਲ ਸੁਣ ਲੈ, ਡਾਕਟਰ ਦੇ ਆਇਆ। ਕਹਿੰਦੀ ਕੀ ਕਹਿੰਦਾ ਡਾਕਟਰ? ਕਹਿੰਦਾ ਮੈਨੂੰ ਹੈਗੀ ਆ ਸ਼ੂਗਰ, ਚਾਹ ਹੁਣ ਮੈਂ ਫਿੱਕੀ ਪਿਆ ਕਰੂੰਗਾ। ਕਹਿੰਦੀ ਗੱਲ ਸੁਣ ਲੈ, ਇੱਕ ਡਾਕਟਰ ਜਾਵੇ ਢੱਠੇ ਖੂਹ ਦੇ ਵਿੱਚ, ਸਾਡੇ ਕੋਲੋਂ ਦੋਰੇ ਪਤੀਲੇ ਨਹੀਂ ਚਾੜੇ ਜਾਣੇ, ਚਾਹਾਂ ਫਿੱਕੀਆਂ ਨਹੀਂ ਬਣਨਗੀਆਂ। ਚਾਹ ਪੀਣ ਤੋਂ ਪਹਿਲਾਂ ਤੂੰ ਲੱਡੂ ਖਾ ਲਿਆ ਕਰ, ਤੇ ਚਾਹ ਤੈਨੂੰ ਫਿੱਕੀ ਹੋਈ ਲੱਗਣੀ ਆ। ਪਰ ਮੇਰੇ ਤੋਂ ਚਾਹ ਨਹੀਂ ਫਿੱਕੀ ਪੀਤੀ ਜਾਣੀ। ਕਹਿੰਦੇ ਨਹੀਂ ਚਾਹੇ ਉਹ ਜੋ ਲਬਸੋਜ਼ ਹੋ ਜੋ ਲਬਦੋਜ਼ ਹੋ। ਹਾਏ ਹਾਏ ਹਾਏ, ਭਾਵੇਂ ਜਿੱਦਾਂ ਮਰਜੀ ਆ, ਤੂੰ ਔਖੀ ਸੌਖੀ ਹੋ ਕੇ ਬੋਲ ਗਈ ਹੈ ਗੱਲ। ਹਾਂਜੀ, ਇੰਨਾ ਔਖੀ ਤਾਂ ਤੂੰ ਨਾ ਕਿਡਰੀ ਦੇ ਆਪਰੇਸ਼ਨ ਵੀ ਲੈਣੀ ਹੋਣਾ ਸੀ ਜਿੰਨਾ ਬੋਲਣ ਲੱਗੀ ਹੋਈ ਹੈ।
ਕਾਹਨੂੰ ਐਡੇ ਭਾਰੇ ਔਖੇ ਔਖੇ ਅੱਖਰ ਰਹੇ ਨਹੀਂ ਤੂੰ ਅਤੇ ਆਪਣੀ ਤੇ ਟੁੱਟੀ ਪੱਟੀ ਭੱਜੀ ਜਿਹੜੀ ਅੰਗਰੇਜ਼ੀ ਚੱਕੀ ਫਿਰਦੇ ਉਹ ਤਾਂ ਦੇਖੋ ਮੈਂ ਤਾਂ ਅੰਗਰੇਜ਼ੀ ਦੇ ਵਿੱਚ ਜਿੱਦਾਂ ਉਹ ਫੇਮਸ ਹੋਣਾ ਚਾਹੁੰਦਾ। ਅੱਛਾ ਹਾਂਜੀ। ਵੈਸੇ ਅੱਜ ਤਾਂ ਕਿਸੇ ਨੇ ਆਉਣਾ ਸੀ ਮੈਂ ਸੁਣਿਆ। ਓਏ ਹੋਏ ਆਉਣਾ ਨਹੀਂ ਸੀ ਕਿਸੇ ਨੇ, ਮੈਂ ਹੀ ਜਾਣਾ ਸੀ। ਅੱਛਾ ਕਿੱਥੇ ਚੱਲੇ ਆ? ਹਾਂ ਅੱਛਾ ਮੈਂ ਦੱਸ ਕੇ ਜਾਵਾਂ ਤੈਨੂੰ ਕਿਉਂ? ਤੂੰ ਥਾਣੇਦਾਰ ਨਹੀਂ ਆ ਮੇਰੇ ਤੇ ਲੱਗੀ। ਹਾਂ ਮੈਂ ਥਾਣੇਦਾਰ ਨਹੀਂ, ਮੈਨੂੰ ਦੱਸਣਾ ਪਊਗਾ। ਨਾ ਜੀ ਨਾ ਮੈਂ ਨਹੀਂ ਦੱਸ ਕੇ ਜਾਂਦਾ ਕਿਸੇ ਨੂੰ, ਮੈਂ ਜਿਹਨੂੰ ਦੱਸਣਾ ਸੀ ਦੱਸ ਛੱਡਿਆ ਹੀ ਆ। ਅੱਛਾ ਹਾਂਜੀ। ਵਾਹ ਲਓ ਜੀ ਹੁਣ ਮੈਂ ਨਹੀਂ ਮੈਨੂੰ ਡਰਾ ਦਿੱਤਾ ਇਸ ਬੰਦੇ ਨੇ। ਹੁਣ ਮੈਂ ਕਿੱਥੇ ਜਾਊਂਗੀ, ਕੱਲੀ ਪ੍ਰੋਗਰਾਮ ਕਰੂੰਗੀ, ਮੈਥੋਂ ਨਹੀਂ ਜੇ ਹੋਣਾ। ਉਹ ਗੱਲ ਤਾਂ ਸੁਣ ਲੈ। ਹਾਂਜੀ। ਹੱਲੇ ਕਿਹੜਾ ਮੈਂ ਕਿਤੇ ਚਲਾ ਗਿਆ। ਡਰਾਈ ਤੇ ਜਾਂਦੇ ਹੋ, ਮੇਰੇ ਤੇ ਹਾਰਟ ਅਟੈਕ ਆ ਜਾਣਾ ਸੀ, ਮੇਰੇ ਢਿੱਡ ਚ ਕੜਿੱਲਾਂ ਪੈ ਗਈਆਂ, ਮੇਰੇ ਸਿਰ ਦੇ ਵਿੱਚ ਢਿੱਡ ਪੀੜ ਸ਼ੁਰੂ ਹੋ ਗਈ। ਜੇ ਤਾਂ ਤੇਰਾ ਹਾਰਟ ਅਟੈਕ ਆ ਜਾਣਾ ਸੀ ਤੈਨੂੰ, ਹਾਂ ਫਿਰ ਤਾਂ ਮੈਂ ਚੱਲ ਜਾਣਾ। ਅੱਛਾ ਹਾਂ ਐਡੀ ਨਹੀਂ ਮੈਂ ਮਰਨ ਲੱਗੀ, ਮੋਟੀ ਜਾਣਾ, ਕਰੋਨਾ ਵੀ ਨਹੀਂ ਵਿਗਾੜ ਸਕਿਆ ਮੇਰਾ। ਆਹੋ ਉਹ ਤਾਂ ਹੈ ਯਾ, ਕਰੋਨਾ ਤੇ ਆਪ ਤੇ ਦੰਦੇ ਭਰ ਕੇ ਕਹਿੰਦੇ ਆਹੋ ਮੋਟਾ ਚਾਵੇਂ ਆ ਨਾ। ਅੱਛਾ ਆਹੋ ਤੇ ਕਹਿੰਦੇ ਤੇਰੇ ਤੇ ਵੈਕਸੀਨ ਲਾਉਣ ਲੱਗੇ ਤੇ ਵੀ ਸੂਈ 2 ਵਾਰੀ ਟੁੱਟ ਗਈ ਸੀ। ਅੱਛਾ ਹਾਂਜੀ ਤੁਹਾਨੂੰ ਜ਼ਿਆਦਾ ਪਤਾ। ਕਹਿੰਦੇ ਮਸਲੇ ਆ ਕਿ ਮਸਾਲਾ ਲਾਇਆ ਸੀ। ਹਾਂ ਤੇ ਖੈਰ ਐਡੀ ਮੋਟੀ ਜਾਨ ਹੈ ਤੇਰੀ। ਅੱਛਾ ਤੇਰੀ ਜਾਨ ਨਿਕਲਦੀ ਨਹੀਂ। ਹਾਂ ਤੇ ਫੇਰ ਹਾਂ ਤੁਹਾਨੂੰ ਕਾਦੀ ਪਰਵਾਹ? ਨਹੀਂ ਮੈਨੂੰ ਕੋਈ ਪਰਵਾਹ ਨਹੀਂ। ਅੱਡੀ ਜਦੋਂ ਕਿਤੇ ਮਾੜਾ ਮੋਟਾ ਬਵੰਡਰ ਆਉਂਦਾ ਆ ਹਨਾ, ਟੋਰਨੈਡੋ ਆਉਂਦਾ ਆ, ਹਾਂਜੀ ਉਹ ਜਾਂਦੇ ਉਹ ਨਹੀਂ ਅਸੀਂ ਤਾਂ ਹਵਾ ਦੇ ਬਹਿਣ ਪਛਾਣ ਲਈਦੇ ਆ। ਓਹੋ ਹਾਂਜੀ ਤੇਰੀ ਵੈਸੇ ਤਾਂ ਸਾਡੇ ਚਾਚੇ ਵਾਲੀ ਹਾਲਾਤ ਹੋਣੀ ਆ। ਕਿਵੇਂ? ਲੈ ਦੱਸ ਦਿੰਨੇ ਆ। ਤੁਹਾਡੇ ਵਰਗੇ ਸਲਾਹਕਾਰਾਂ ਦੀ ਕਹਿੰਦੇ ਪੰਜਾਬ ਸਰਕਾਰ ਨੂੰ ਬੜੀ ਲੋੜ ਆ। ਬਿਲਕੁਲ ਜੀ ਅਸੀਂ ਤਾਂ ਸਲਾਹਾਂ ਉਹਨਾਂ ਨੂੰ ਵੀ ਦਿੰਨੇ ਆ। ਹਾਂ ਉਹਨਾਂ ਨੂੰ ਵੀ ਇਹੀ ਸਲਾਹਾਂ ਦੇਈਆਂ ਕਿ ਭਾਈ ਵੋਟਾਂ ਆ ਗਈਆਂ, ਹੁਣ ਤੁਸੀਂ ਲੋਕਾਂ ਨੂੰ ਆ ਯਾਰ 6-7 ਮਹੀਨੇ ਤਾਂ ਰਾਜੇ ਬਣਾ ਦਿਓ। ਅੱਛਾ ਉਹਨਾਂ ਨੂੰ ਵੀ ਭੁੱਲਣ ਦੀ ਬਿਮਾਰੀ ਲਾ ਦਿਓ। ਹਾਂ ਕਿਉਂਕਿ ਹੱਥ ਪੈਰ ਤਾਂ ਵਿਚਾਰਿਆਂ ਦੇ ਕੰਬਦੇ ਹੀ ਆ। ਹਾਂ ਹੁਣ ਉਹਨਾਂ ਦੀ ਯਾਦ ਸ਼ਕਤੀ ਜਿਹੜੀ ਆ ਉਹਦੇ ਤੇ ਹੁਣ ਤੁਸੀਂ ਪੋਚਾ ਫੇਰ ਦਿਓ। ਬੱਲੇ ਇੰਨਾ ਕੰਮ ਕਰ ਦਿਓ ਕਿ ਅਗਲੇ ਭੁੱਲ ਜਾਣ ਵੀ ਇਹਨਾਂ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਹਾਂ ਖਾਧੀਆਂ ਸੀ। ਭੁੱਲ ਜਾਣ ਕਿ ਤੁਹਾਨੂੰ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਸਭ ਭੁੱਲ ਜਾਣ। ਹਾਂ ਭੁੱਲ ਜਾਣ ਵੀ ਇਹਨਾਂ ਨੇ ਨਸ਼ਿਆਂ ਨੂੰ ਐਨ ਖਤਮ ਕਰਨਾ ਸੀ, ਲੱਕ ਤੋੜਨਾ ਸੀ। ਮੈਂ ਕਿਹਾ ਜੀ ਲੱਕ ਇਹਨਾਂ ਨੇ ਨਸ਼ਿਆਂ ਦਾ ਕਾਹਦਾ, ਇਹਨਾਂ ਨੇ ਤਾਂ ਆਪਣੇ ਪੰਜਾਬ ਦਾ ਹੀ ਤੋੜ ਦਿੱਤਾ। ਹਾਂ ਹੋਰ ਵੀ ਬਥੇਰੀਆਂ ਨੌਕਰੀਆਂ ਘਰ ਕਰ ਦੇਣੀਆਂ, ਹੋਰ ਵੀ ਬੜੀਆਂ ਗੱਲਾਂ ਸੀ ਕਹਿੰਦੇ। ਆਹੋ ਨੌਕਰੀਆਂ ਘਰ ਘਰ ਦੀਆਂ ਗੱਲਾਂ ਹੋਈਆਂ ਸੀ, ਪਰ 3 ਘਰ ਟੋਲ ਕੇ ਦੇਤੀਆਂ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ। ਇਹ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਸਮਾਂ ਰਹਿ ਗਿਆ ਘੱਟ, ਵਾਦੇ ਹੋ ਜੂ ਪੂਰੇ। ਲੈ ਵਾਦੇ ਪੂਰੇ ਹੋਣ ਨੂੰ ਤਾਂ ਇਹ ਲਿਆ ਦੇਣਗੇ ਨੇਰੀਆਂ। ਮੈਂ ਨਹੀਂ ਮੰਨਦੀ। ਲੈ ਤੂੰ ਨਹੀਂ ਮੰਨਦੀ। ਦੇਖੋ ਇਹਨਾਂ ਨੇ ਕਿਹੜਾ ਵਾਅਦੇ ਪੂਰੇ ਕਰਨੇ ਆ ਵੀ ਆਪ ਝੋਨਾ ਵੱਢ ਕੇ ਟਰਾਲੀਆਂ ਸੁੱਟ ਕੇ। ਇਹਨਾਂ ਨੇ ਉਹੀ ਹਾਲ ਕਰਨਾ ਹੈ। ਬੂਏ ਆਈ ਜੰਜ ਬਿੰਨੋ ਕੁੜੀ ਦੇ ਕੰਨ। ਚੱਲ ਫੇਰ ਵੀ ਕੁੜੀ ਦੇ ਕੰਨਾਂ ਨੂੰ ਬੁੰਦੇ ਜੁੜ ਜਾਣ ਤਾਂ ਵੀ 100 ਭਲਾ ਮੰਨਣਾ ਚਾਹੀਦਾ। ਤੇ ਜੇਕਰ ਕੁੜੀ ਦੇ ਕੰਨ ਬੁੱਸੇ ਹੀ ਰਹਿ ਗਏ ਹੈ ਤੇ ਸਾਰੇ ਵਿਚਾਰੇ ਰੁੱਸੇ ਹੀ ਰਹਿ ਗਏ ਹਾਂਜੀ, ਤਾਂ ਫਿਰ ਫਾਇਦਾ ਵੀ ਕੀ ਹੋਇਆ ਜੰਨ ਦਾ। ਹੁਣ ਜੇਕਰ ਜੰਨ ਆਉਂਦੀ ਹੈ ਕੁੜੀ ਦੇ ਕੰਨ ਵਿੰਨਣ ਲੱਗਦੇ ਆ, ਪੰਜਾਬੀਓ ਸੀ ਨਾ ਕਰਿਓ, ਬਸ ਕੰਨ ਬਣਵਾ ਲਿਓ। ਸੀ ਤੇ ਪੰਜਾਬੀਆਂ ਨੇ ਵਿਚਾਰੇ ਨੇ ਘਰ ਛੱਡੀ। ਪੂਰੇ 5 ਸਾਲ ਅਗਲੇ ਨੇ ਲੰਘਾ ਦਿੱਤੇ। ਰਹਿ ਗਿਆ ਮਾੜਾ ਜਿਹਾ ਰੀਂਕ ਸਮਾਂ, ਅਕੇ ਹੱਥ ਹੀ ਲੰਘ ਗਿਆ, ਪੂੰਛ ਰਹਿ ਗਈ। ਹੁਣ ਕੱਖ ਨਹੀਂ ਜੇ ਹੁਣ ਇਹਨਾਂ ਕੋਲ। ਮੈਂ ਕਹਾਂ ਜੀ ਇਹ ਪੂਛ ਹੀ ਕਈ ਵਾਰੀ ਨਾ ਤੰਗ ਕਰਦੀ ਹੁੰਦੀ ਹੈ, ਪਰ ਜੇਕਰ ਇਹਨਾਂ ਨੇ ਪੂਛ ਕੱਢ ਲਈ ਤਾਂ ਚੰਗੇ ਰਹਿਣ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ जी इस वेले नजरिया। जानू मेरा सीताफल और वो ना क्या नाम है उसका, मेरा चीकू खाने का बड़ा दिल कर रहा है। कैसे हैं वो? इधर किते जो किसी ने क्या जानू वो जो स्मार्टफोन मांगे थे वो दे दो ना प्लीज। ਬਾਗਾ ਜੀ ਫਸ ਕੇ ਡਿੱਗਣਾ ਸੀ ਇਹਨਾਂ ਨੇ। ਭੱਜ ਕੇ ਸਾਰਿਆਂ ਸਕੂਲਾਂ ਦੇ ਵਿੱਚ ਜਾ ਕੇ ਨਿਆਣੇ ਨੂੰ ਇਹਨਾਂ ਨੇ ਸਮਾਰਟਫੋਨ ਵੰਡਣੇ ਸੀ। ਹਾਂ ਪਰ ਗੱਲ ਇਹ ਹੈ ਕਿ ਉਧਰੋਂ ਤੇ ਚੀਕੂ ਫਲ ਹੀ ਮੰਗਦੇ ਰਹੇ
ਕਿਤੇ ਪੰਜਾਬ ਦਾ ਹੀ ਭਲਾ ਮੰਗ ਲਿਆ ਹੁੰਦਾ ਸ਼ਾਇਦ ਉਹ ਵੀ ਕਰ ਦਿੰਦੇ। ਖੈਰ ਤੈਨੂੰ ਪਰਦੇ ਦੀ ਗੱਲ ਦੱਸਾਂ, ਮਿਲੇ ਤਾਂ ਅਗਲੀ ਨੂੰ ਚੀਕੂ ਤੇ ਸੀਤਾਫਲ ਵੀ ਹੈ ਨਹੀਂ, ਤੇ ਜੇਕਰ ਸਮਾਰਟਫੋਨ ਵੀ ਕਹਿੰਦੀ ਹਾਂ ਤੇ ਤਾਂ ਵੀ ਨਹੀਂ ਸੀ ਇਹ ਕੰਮ ਹੋਣਾ। ਇਹ ਨਾ ਗੱਲ ਵੈਸੇ ਜੋਗੀ ਜੀ ਮੇਰੀ ਗੱਲ ਸੁਣੋ, ਏਦਾਂ ਹੀ ਹੁੰਦਾ ਆ। ਹੁਣ ਜਿੱਦਾਂ ਬੰਦਾ ਵਿਆਹਿਆ ਜਾਵੇ ਉਸ ਤੋਂ ਬਾਅਦ ਚੋਣ ਪ੍ਰਚਾਰ ਥੋੜੀ ਹੁੰਦਾ, ਉਸ ਤੋਂ ਬਾਅਦ ਥੋੜੀ ਵੋਟੀ ਨੂੰ ਮਨਾਉਂਦਾ। ਨੋ ਜੀ ਨੋ। ਖੈਰ ਹੁਣ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ। ਪੰਜਾਬ ਦੇ ਅੰਦਰਲਾ ਕਾਟੋ ਕਲੇ ਜਿਹਦੇ ਕਰਕੇ ਹਾਈ ਕਮਾਂਡ ਨੇ ਦੇ ਦਿੱਤੀ ਡੈਡਲਾਈਨ। ਪਰ ਕੀ ਪੰਜਾਬ ਦੀ ਸਰਕਾਰ ਇੰਨੇ ਘੱਟ ਸਮੇਂ ਦੇ ਵਿੱਚ ਸਾਰੇ ਵਾਅਦੇ ਪੂਰੇ ਕਰ ਪਾਏਗੀ? ਹੁਣ ਜਦੋਂ ਉੱਤੋਂ ਦਿਖਾਇਆ ਗਿਆ ਡੰਡਾ, ਫੇਰ ਪਤਾ ਲੱਗਾ ਵੀ ਹੁਣ ਕੰਮ ਕਰਨਾ ਪਊ ਹੀ ਪਊ। ਹਾਂ, ਹੁਣ ਵੀ ਕਹਿੰਦੇ ਆ ਵੀ ਹਾਈ ਕਮਾਂਡ ਹੀ ਹੁੰਦੀ ਹੈ। ਠੀਕ ਹੈ ਜੀ, ਸਾਰਿਆਂ ਨੂੰ ਜਿਹੜੀਆਂ ਹਦਾਇਤਾਂ ਚਾੜ ਦਿੱਤੀਆਂ ਗਈਆਂ ਤੇ ਹੁਣ ਪਤਾ ਲੱਗੂ ਵੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਨਾਲ ਕਿਸ ਭਾਅ ਵਿਕਦੀ ਹੈ। ਬਿਲਕੁਲ ਜੀ, ਕੈਪਟਨ ਸਾਹਿਬ ਨੇ ਤੇ ਚਲੋ ਮੰਨ ਲਓ ਹੁਣ ਜੋ ਵੀ ਕਰਨਾ ਸੋ ਕਰਨਾ, ਪਰ ਮੈਨੂੰ ਲੱਗਦਾ ਨਹੀਂ ਇੰਨੇ ਘੱਟ ਸਮੇਂ ਦੇ ਵਿੱਚ ਉਹ ਕਿੰਨੂੰ ਮਨਾਉਣਗੇ ਜਾਂ ਕੰਮ ਕਰਨਗੇ। ਦੇਖੋ, ਜਦੋਂ ਹੋਵੇ ਨਾ ਤੁਹਾਡਾ ਆਪਣਾ ਕਮਾਇਆ ਹੋਇਆ ਪੈਸਾ, ਫਿਰ ਖਰਚਣ ਦੇ ਵਿੱਚ ਥੋੜਾ ਜਿਹਾ ਦੁੱਖ ਲੱਗਦਾ ਹੈ। ਤੇ ਜਦੋਂ ਹੋਵੇ ਨਾ ਪੈਸਾ ਤੁਹਾਡਾ ਹੀ, ਗਲ ਤੁਹਾਡਾ ਹੀ ਵੱਢਣਾ ਹੋਵੇ, ਜੁੱਤੀਆਂ ਤੁਹਾਡੀਆਂ ਹੀ ਤੁਹਾਡੇ ਸਿਰ ਦੇ ਵਿੱਚ ਮਾਰਨੀਆਂ ਹੋਣ, ਤਾਂ ਫੇਰ ਕੋਈ ਪਰਵਾਹ ਨਹੀਂ ਹੁੰਦੀ। ਫਿਰ ਪੈਸਾ ਮੀਂਹ ਵਾਂਗੂ ਵਰਨਾ ਤੇ ਇੱਥੇ ਵੀ ਪੈਸਾ ਮੀਂਹ ਵਾਂਗੂ ਭਰਾ ਕੇ 6 ਮਹੀਨਿਆਂ ਦੇ ਵਿੱਚ ਕਾਇਆ ਕਲਪ ਹੋ ਜਾਣਾ। ਉਹੀ ਪੈਸਾ ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਗੱਲ ਚੱਲ ਰਹੀ ਹੈ ਜੀ ਪੰਜਾਬ ਦੇ ਹਾਲਾਤਾਂ ਦੀ। ਪੰਜਾਬ ਦੇ ਵਿੱਚ ਸਿਆਸੀ ਘਮਾਸਾਨ ਜਿਹੜਾ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ, ਲੱਗੇ ਹੋਏ ਨੇ ਸਾਰੇ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਹਾਥੀ ਦੀ ਪੂਛ ਫੜ ਕੇ ਖਿੱਚੀ ਲਈਏ। ਵੈਸੇ ਜੋਗੀ ਜੀ ਮੈਨੂੰ ਤੇ ਇਹ ਗੱਲ ਦਾ ਬੜਾ ਹਾਸਾ ਆ ਰਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਨਾ, ਉਹਨਾਂ ਨੇ ਸੱਚੀ ਮੁੱਚੀ ਸ਼ੀਸ਼ਾ ਦਿਖਾ ਦਿੱਤਾ ਸਰਕਾਰ ਨੂੰ। ਦੇਖੋ, ਜੋ ਮਰਜ਼ੀ ਹੈ, ਜਿੱਦਾਂ ਮਰਜ਼ੀ ਆ, ਇਹ ਕੱਲਾ ਨਵਜੋਤ ਸਿੰਘ ਸਿੱਧੂ ਨਹੀਂ, ਸਾਰਿਆਂ ਨੇ ਰਲ ਮਿਲ ਕੇ ਇੱਕ ਚੰਗਾ ਹਮਲਾ ਮਾਰਿਆ। ਜਗਾਉਣ ਦੀ ਲੋੜ ਹੁੰਦੀ ਹੈ ਇੱਥੇ। ਇਹ ਸਭ ਤੋਂ ਵੱਡੀ ਗੱਲ ਇੱਥੇ ਇਹ ਪੰਜਾਬ ਦੀ ਸਿਆਸਤ ਵਿੱਚ ਇਸ ਵਾਰ ਦੇਖਣ ਨੂੰ ਮਿਲੀ ਕਿ ਵਿਰੋਧੀ ਧਿਰ ਸੁੱਤੀ ਰਹੀ। ਵਿਰੋਧੀ ਧਿਰ ਸੁੱਤੀ ਰਹੀ, ਆਪਣਿਆਂ ਨੇ ਆਪਣਿਆਂ ਦੇ ਖਿਲਾਫ ਬਗਾਵਤ ਕਰਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਚੰਗੀ ਪਿਰਤ ਹੈ ਯਾਰ, ਜੇਕਰ ਤੁਹਾਡੇ ਆਪਣੇ ਨਹੀਂ ਜਾਗਦੇ ਤਾਂ ਫਿਰ ਤੁਸੀਂ ਵਿਰੋਧੀ ਧਿਰ ਵੀ ਸੁੱਤੀ ਪਈ ਹੈ। ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਅੱਜ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਸਾਂਝੀਆਂ ਕੀਤੀਆਂ। ਸਿਆਸਤ ਦੇ ਉੱਪਰ ਨਜ਼ਰਸਾਨੀ ਕੀਤੀ, ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ। ਲਓ ਜੀ, ਪੰਜਾਬ ਦੇ ਵਿੱਚ ਹੁਣ ਹੋਰ ਥੋੜੇ ਕੁ ਦਿਨਾਂ ਤੱਕ ਲੋਕਾਂ ਦੇ ਘਰਾਂ ਦੇ ਉੱਪਰ ਝੰਡੀਆਂ ਝੁੰਡੀਆਂ ਲੱਗਣ ਦਾ ਕੰਮ ਸ਼ੁਰੂ ਹੋ ਜਾਣਾ ਤੇ ਲੋਕਾਂ ਨੇ ਬਸ ਫਿਰ ਆਪਣੀਆਂ ਕੌਲੀਆਂ ਚਮਚੇ ਸਾਰੇ ਧੋ ਲੈਣੇ ਆ, ਗਲਾਸੀਆਂ ਵੀ ਮਾਂਜ ਲੈਣੀਆਂ ਤਾਂ ਦੌਰ ਚੱਲਣਗੇ ਫਿਰ ਪੰਜਾਬ ਨੂੰ ਨਵਾਂ ਖੂਬਸੂਰਤ ਬਣਾਉਣ ਦੇ। ਕੋਈ ਪੈਰਿਸ ਬਣਾਊਗਾ, ਕੋਈ ਸਪੇਨ ਬਣਾਊਗਾ, ਕੋਈ ਕੈਲੀਫੋਰਨੀਆ ਬਣਾਊਗਾ। ਜੋਗੀ ਜੀ ਇੱਕ ਪਾਸੇ ਤੇ ਕਹਿੰਦੇ ਨਸ਼ੇ ਦਾ ਲੱਕ ਵੀ ਤੋੜਨਾ, ਉਹ ਵੀ ਇੰਨੇ ਘੱਟ ਸਮੇਂ ਦੇ ਵਿੱਚ, ਪਰ ਜਦੋਂ ਇਲੈਕਸ਼ਨ ਨੇ ਫੇਰ ਨਹੀਂ ਨਸ਼ਾ ਜਾਗੂਗਾ। ਨਹੀਂ, ਉਹ ਜਿਹੜਾ ਨਸ਼ੇ ਦਾ ਲੱਕ ਤੋੜਨਾ ਉਹ ਹੋ ਰਿਹਾ ਤੇ ਜਿਹਦੇ ਉੱਤੇ ਲੱਕ ਬੰਨਣਾ ਆ ਉਹ ਹੋਰ ਚੀਜ਼ ਆ। ਓ ਅੱਛਾ, ਪਰ ਦੇਖਿਆ ਜਾਵੇ ਤੇ ਇੰਨੇ ਘੱਟ ਸਮੇਂ ਦੇ ਵਿੱਚ ਕੈਪਟਨ ਸਰਕਾਰ ਇਹੋ ਜਿਹੇ ਕੰਮ ਜਿਹੜੇ ਉਹਨਾਂ ਨੂੰ ਬਹੁਤ ਪਹਿਲਾਂ ਕਰ ਲੈਣੇ ਚਾਹੀਦੇ ਸੀ, ਜਿਹਦੇ ਕਰਕੇ ਹੁਣ ਕਲਾਸਾਂ ਲੱਗੀਆਂ ਉਹਨਾਂ ਦੀਆਂ, ਉਹ ਵੀ ਰਾਜਾ ਸਾਹਿਬ ਦੀਆਂ। ਚਲੋ ਖੈਰ, ਜਦੋਂ ਜਾਗੋ ਤਦੋਂ ਸਵੇਰਾ। ਤੇ ਖੈਰ ਜੇ ਹੁਣ ਵੀ ਜਾਗ ਪੈਣ, ਹੁਣ ਵੀ ਕਿਤੇ ਭਲਾ ਹੋ ਜਵੇ ਪੰਜਾਬ ਦਾ, ਉਹ ਵੀ ਬਹੁਤ ਵਧੀਆ ਗੱਲ ਰਹੂਗੀ। ਤੇ ਵੈਸੇ ਵਧੀਆ ਗੱਲ ਇੱਕ ਹੋਰ ਵੀ ਤੁਹਾਨੂੰ ਦੱਸਾਂ, ਕੀ ਤੁਸੀਂ ਨਿਕਲੋ ਹੁਣ। ਕਿਉਂ? ਸਮਾਂ ਹੋ ਗਿਆ ਹੁਣ, ਇੱਥੇ ਤੁਸੀਂ ਮੰਜੀ ਡਾਈ ਰੱਖਣੀ ਹੈ ਨਾ। ਤੁਸੀਂ ਕੌਣ ਹੁੰਦੇ ਹੋ ਮੈਨੂੰ ਕਹਿਣ ਵਾਲੇ? ਏਦਾਂ ਨਾ ਫੀਲਿੰਗ ਮੈਨੂੰ ਆਉਂਦੀ ਕਿ ਜਿੱਦਾਂ ਮੈਂ ਕੈਪਟਨ, ਤੁਸੀਂ ਸਿੱਧੂ ਹੋ। ਸਿੱਧੂ ਨਹੀਂ, ਮੈਨੂੰ ਤਾਂ ਤੂੰ ਹਾਈ ਕਮਾਂਡ ਹੀ ਸਮਝਿਆ ਕਰ। ਅੱਛਾ, ਹਾਂ, ਡੈਡਲਾਈਨ ਦੇਤੀ ਤੈਨੂੰ ਆਪਾਂ। ਓਏ ਹੋਏ ਵੀ ਮੈਂ ਨਿਕਲਾਂ ਤੇ ਤੁਸੀਂ ਵੀ ਨਾਲ ਹੀ ਜਾਣਾ ਮੇਰੇ। ਲਓ ਜੀ, ਅਸੀਂ ਵੀ ਜਾ ਰਹੇ ਹਾਂ ਤੇ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।